ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਵਿਚਾਰਾਂਗੇ ਪਾਕਿਸਤਾਨ ਦੇ ਮੁੱਦੇ ਤੇ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਨਾਸਿਰ ਅਲੀ ਜੀ, ਜੋ ਇਸ ਸਮੇਂ ਇੰਡੋਜ਼ ਟੀਵੀ ਦੇ ਲਾਹੌਰ ਸਟੂਡੀਓ ਦੇ ਵਿੱਚ ਮੌਜੂਦ ਨੇ। ਸਵਾਗਤ ਹੈ ਜੀ ਤੁਹਾਡਾ। बहुत शुक्रिया मैडम। ਨਾਸਿਰ ਜੀ, ਮੁੰਬਈ 2008 ਘਟਨਾ ਜਿਹੜੀ ਕਿ ਬੱਚੇ ਦੀ ਜ਼ੁਬਾਨ ਤੇ ਹੈ, ਦਿਲ ਦਹਿਲਾਉਣ ਵਾਲੀ, ਅਸਹਿ ਦਰਦ ਵਾਲੀ ਘਟਨਾ। ਜੇਕਰ ਹੁਣ ਵੀ ਉਸ ਘਟਨਾ ਨੂੰ ਯਾਦ ਕਰਦੇ ਹਾਂ ਤਾਂ ਦਿਲ ਦੇ ਵਿੱਚ ਇੱਕ ਅਜਿਹੀ ਚੀਜ਼ ਪੈਂਦੀ ਹੈ ਜੋ ਕਿ ਅਸਹਿ ਬਣ ਜਾਂਦੀ ਹੈ। ਸੋ 14 ਸਾਲ ਹੋ ਗਏ ਨੇ ਜੀ, ਪਾਕਿਸਤਾਨ ਸਰਕਾਰ ਵੱਲੋਂ ਉਹਨਾਂ ਦੋਸ਼ੀਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਹੁਣ 14 ਸਾਲ ਬੀਤਣ ਮਗਰੋਂ ਉਹਨਾਂ ਨੇ ਉਹ ਦੋਸ਼ੀਆਂ ਨੂੰ ਜੋ ਭਗੌੜੇ ਹੋ ਚੁੱਕੇ ਨੇ, ਉਹਨਾਂ ਦੇ ਪਰਿਵਾਰਾਂ ਦੀਆਂ ਜਾਇਦਾਦਾਂ ਦਾ ਵੇਰਵਾ ਮੰਗਿਆ ਹੈ। जी बिल्कुल, ਜਦੋਂ ਮੁੰਬਈ ਅਟੈਕਸ ਹੋਏ ਸੀ ਉਸ ਤੋਂ ਬਾਅਦ ਪਾਕਿਸਤਾਨ ਨੇ ਜਦੋਂ ਯੂਐਨ ਦੇ ਵਿੱਚ ਜਦੋਂ ਇਸ ਕਰਾਰਦਾਦ ਨੂੰ ਰੱਖਿਆ ਸੀ ਤੇ ਉਦੋਂ ਭਾਰਤ ਨੇ ਤੇ ਪਾਕਿਸਤਾਨ ਨੇ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ, ਇੱਕ ਮੁਸ਼ਤਰਕਾ ਅੰਡਰਸਟੈਂਡਿੰਗ ਦੇ ਨਾਲ ਜਿਹੜਾ ਹੈਗਾ ਉਹ ਜਦੋਂ ਜਿਹੜੇ ਦੋਸ਼ੀ ਹੈਗੇ ਸੀ, ਜਿਹੜੇ ਕਸੂਰਵਾਰ ਹੈਗੇ ਸੀ, ਉਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਤੇ ਉਹ ਨਿਸ਼ਾਨਦੇਹੀ ਹੋਣ ਤੋਂ ਬਾਅਦ ਪਾਕਿਸਤਾਨ ਨੇ ਕਾਰਵਾਈ ਵੀ ਕੀਤੀ ਹੈਗੀ ਹੈ, ਕਿਉਂਕਿ ਹਰ ਨਿਊਜ਼ ਚੈਨਲ ਦਾ ਔਰ ਹਰ ਨਿਊਜ਼ ਪੇਪਰ ਦਾ ਡਿਫਰੈਂਟ ਐਸਪੈਕਟ ਹੈਗਾ। ਉਹ ਡਿਫਰੈਂਟ ਤਰੀਕੇ ਦੇ ਨਾਲ ਆਪਣੀ ਨਿਊਜ਼ ਸਟੋਰੀ ਨੂੰ ਪਬਲਿਸ਼ ਕਰਦਾ ਹੈਗਾ। ਅਗਰ ਅਸੀਂ BBC ਜਾਂ ਵਾਇਸ ਆਫ ਅਮਰੀਕਾ ਦੀ ਗੱਲ ਕਰੀਏ ਤੇ ਜਦੋਂ ਇਹ ਜਿਹੜੇ ਕਸੂਰਵਾਰ ਸੀ, ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਫੌਰਨ ਬਾਅਦ ਇਹਨਾਂ ਦੀ ਜਾਇਦਾਦ ਵਗੈਰਾ, ਇਹਨਾਂ ਦੇ ਜਿੰਨੇ ਵੀ ਅਕਾਊਂਟ ਸੀ ਉਹ ਸਾਰੇ ਇਹ ਸੀਲ ਕਰ ਦਿੱਤੇ ਗਏ ਸੀ। ਉਹ ਸੀਲ ਕਰਨ ਤੋਂ ਬਾਅਦ ਪਾਕਿਸਤਾਨ ਨੇ ਜਿਹੜਾ ਹੈਗਾ ਇੱਕ ਸਟੈਪ ਫਾਰਵਰਡ ਕਰਦੇ ਹੋਇਆ ਇਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਇਹਦੇ ਉੱਪਰ ਕੇਸ ਦੀ ਸ਼ੁਰੂ ਹੋਈ ਸੀ। ਕੇਸ ਦੀ ਸੁਣਵਾਈ ਵੀ ਹੁੰਦੀ ਰਹੀ ਹੈ, ਬਹੁਤ ਸਾਰੇ ਇਕਦਾਮਾਤ ਵੀ ਹੁੰਦੇ ਰਹੇ ਨੇ। ਲੇਕਿਨ ਦੇਖੋ, ਤੁਹਾਨੂੰ ਪਤਾ ਹੈਗਾ ਕਿ ਜਿੰਨਾ ਵੀ ਜੁਡੀਸ਼ਰੀ ਸਿਸਟਮ ਹੁੰਦਾ ਹੈਗਾ, ਅਦਾਲਤੀ ਨਿਜ਼ਾਮ ਹੁੰਦਾ ਹੈਗਾ, ਉਹ ਥਰੂ ਇੱਕ ਪ੍ਰੋਪਰ ਚੈਨਲ ਚੱਲਦਾ ਹੈਗਾ। ਉਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ ਹੈਗੀਆਂ ਨੇ। ਅਸੀਂ ਇੱਕ ਸਾਥ ਹੀ ਜਾਂ ਇੱਕ ਨਾਲ ਹੀ ਕਿਸੇ ਨੂੰ ਜਿਹੜਾ ਹੈਗਾ ਉਹ ਸਜ਼ਾ ਫੌਰਨ ਨਹੀਂ ਦੇ ਸਕਦੇ ਹੈਗੇ। ਜਦੋਂ ਉਸ ਲਈ ਸਬੂਤ ਇਕੱਠੇ ਕਰਨੇ ਪੈਂਦੇ ਹੈਗੇ ਨੇ, ਜਿਹਦੇ ਵਾਸਤੇ ਸਾਨੂੰ ਭਾਰਤ ਵੱਲ ਵੇਖਣਾ ਪੈਂਦਾ ਹੈਗਾ। ਕਿਉਂਕਿ ਉਸ ਤੋਂ ਬਾਅਦ ਜਦੋਂ ਵੀ ਕੋਈ ਵੀ ਅਟੈਕ ਹੋਇਆ ਹੈਗਾ ਪਾਕਿਸਤਾਨ ਦੇ ਉੱਪਰ ਜਾਂ ਇੰਡੀਆ ਦੇ ਉੱਪਰ ਕੋਈ ਵੀ ਅਟੈਕ ਹੋਇਆ ਹੈਗਾ, ਤਾਂ ਤੁਹਾਨੂੰ ਦੱਸਿਆ ਸੀ ਕਿ ਇੱਕ ਦੂਸਰੇ ਦੇ ਉੱਪਰ ਜਿਹੜੇ ਇਲਜ਼ਾਮਾਤ ਹੈਗੇ ਸੀ ਉਹ ਲੱਗਣਾ ਸ਼ੁਰੂ ਹੋ ਗਏ ਸੀ। ਕਿਉਂਕਿ ਜਦੋਂ ਤੁਸੀਂ ਅਭਿਨੰਦਨ ਵਾਲਾ ਵਾਕਿਆ ਦੇਖਦੇ ਹੈਗੇ ਹੋ ਤੇ ਅਭਿਨੰਦਨ ਵਾਲੇ ਵਾਕਿਏ ਤੋਂ ਵੀ ਅਗਰ ਅਸੀਂ ਗੌਰ ਕਰੀਏ ਤੇ ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਤੋਂ ਪਹਿਲੇ ਤੇ ਉਹਦੀ ਗ੍ਰਿਫਤਾਰੀ ਤੋਂ ਬਾਅਦ ਡਿਫਰੈਂਟ ਵਿਊਜ਼ ਸੀ। ਹਰ ਬਾਰਡਰ ਦੇ ਉਸ ਪਾਰ ਨਿਊਜ਼ ਚੈਨਲ ਦਾ ਤੇ ਬਾਰਡਰ ਦੇ ਇਸ ਪਾਰ ਜਿਹੜੇ ਨਿਊਜ਼ ਚੈਨਲ ਹੈਗੇ ਸੀ, ਸਾਡੇ ਨਿਊਜ਼ ਚੈਨਲ ਕੁਝ ਹੋਰ ਰਿਪੋਰਟਿੰਗ ਕਰ ਰਹੇ ਸੀ, ਜਦਕਿ ਇੰਡੀਆ ਦੇ ਨਿਊਜ਼ ਚੈਨਲ ਜਿਹੜੇ ਹੈਗੇ ਸੀ ਉਹ ਕੁਝ ਹੋਰ ਰਿਪੋਰਟਿੰਗ ਕਰ ਰਹੇ ਹੈਗੇ ਸੀ। ਇੱਧਰ ਜਿਹੜਾ ਅਭਿਨੰਦਨ ਨੂੰ ਜਿਹੜਾ ਉਹ ਇੱਕ ਐਜ਼ ਅ ਦਹਿਸ਼ਤਗਰਦ ਜਾਂ ਇੱਕ ਭਗੌੜਾ ਸਮਝ ਕੇ ਗ੍ਰਿਫਤਾਰ ਕੀਤਾ ਹੋਇਆ ਪ੍ਰੈਜ਼ੈਂਟ ਕੀਤਾ ਜਾ ਰਿਹਾ ਸੀ, ਜਦਕਿ ਇੰਡੀਆ ਦੇ ਵਿੱਚ ਉਹਨੂੰ ਹੀਰੋ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਸੀ। ਇਸ ਲਈ ਅਗਰ ਅਸੀਂ ਸਿਰਫ ਨਿਊਜ਼ਪੇਪਰ ਦੀ ਗੱਲ ਕਰੀਏ ਜਾਂ ਅਸੀਂ ਸਿਰਫ ਗੱਲ ਕਰੀਏ ਕਿ ਰਿਪੋਰਟਿੰਗ ਸਟਾਈਲ ਤੇ ਗੱਲ ਕਰੀਏ ਤੇ ਪਾਕਿਸਤਾਨ ਨੇ ਹੁਣ ਤੱਕ ਜਿਹੜੀ ਕਾਰਵਾਈ ਕੀਤੀ ਹੈਗੀ, ਤੁਸੀਂ ਦੱਸ ਰਹੇ ਹੋ ਕਿ 14 ਸਾਲ ਗੁਜ਼ਰਨ ਦੇ ਬਾਵਜੂਦ ਹੁਣ ਤੱਕ ਕੀ ਇਕਦਾਮਾਤ ਹੋਏ ਨੇ। 14 ਸਾਲ ਗੁਜ਼ਰਨ ਦੇ ਬਾਵਜੂਦ ਦੇ ਅਗਰ ਇਕਦਾਮਾਤ ਨੇ ਤੇ ਉਹਦੇ ਵਿੱਚ ਤੁਸੀਂ ਥਰਡ ਪਾਰਟੀ ਜਿਹੜੀ ਹੈਗੀ ਹੈ ਪਹਿਲੇ ਉਹਦੇ ਵੱਲ ਦੇਖਣਾ ਹੈਗਾ, ਕਿਉਂਕਿ ਇੰਡੀਆ ਨੇ ਤੇ ਪਾਕਿਸਤਾਨ ਨੂੰ ਇਹ ਫਸਟ ਪਾਰਟੀ ਤਸਲੀਮ ਹੀ ਨਹੀਂ ਕੀਤਾ ਹੈਗਾ। ਇੰਡੀਆ ਨੇ ਸਭ ਤੋਂ ਪਹਿਲੇ ਯੂਐਨ 'ਚ ਰਾਬਤਾ ਕੀਤਾ ਹੈਗਾ ਕਿ ਅਸੀਂ ਯੂਐਨ ਦੇ ਜ਼ਰੀਏ ਜਿਹੜਾ ਹੈਗਾ ਇਸ ਕੇਸ ਨੂੰ ਲੈ ਕੇ ਚੱਲਣਾ ਹੈਗਾ। ਅਗਰ ਦੋ ਤਰਫਾ ਤੌਰ ਤੇ ਪਾਕਿਸਤਾਨ ਤੇ ਇੰਡੀਆ ਜਿਹੜਾ ਹੈਗਾ ਉਹ ਮਿਲ ਕੇ ਅਗਰ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਤੇ ਮੇਰੇ ਖਿਆਲ ਨਾਲ ਹੁਣ ਤੱਕ ਇਹਦਾ ਹੱਲ ਨਿਕਲ ਆਂਦਾ। ਲੇਕਿਨ ਇੰਡੀਆ ਨੇ ਡਾਇਰੈਕਟਲੀ ਜਿਹੜਾ ਹੈਗਾ ਯੂਐਨ 'ਚ ਰਾਬਤਾ ਕੀਤਾ, ਯੂਐਨ ਦੇ ਵਿੱਚ ਵੀ ਪ੍ਰੋਸੀਡਿੰਗਸ ਹੋਈਆਂ ਨੇ, ਜਿੰਨੀ ਵੀ ਜਿਹੜੇ ਮਾਮਲਾ ਚੱਲੇ ਨੇ ਉਹ ਯੂਐਨ ਦੇ ਥਰੂ ਚੱਲੇ ਹੈਗੇ ਨੇ। ਪਰ ਜਦੋਂ ਅਗਰ ਤੁਸੀਂ ਕਹਿ ਰਹੇ ਕਿ ਹੁਣ ਪਾਕਿਸਤਾਨ ਵੱਲ ਵੇਖ ਰਿਹਾ ਤੇ ਉਹ ਡਾਇਰੈਕਟਲੀ ਤੇ ਇੰਡੀਆ ਨੇ ਹਲੇ ਤੱਕ ਪਾਕਿਸਤਾਨ ਨੂੰ ਕਿਹਾ ਹੀ ਨਹੀਂ ਹੈਗਾ ਕਿ ਤੁਸੀਂ ਇਹਨਾਂ ਨੂੰ ਸਜ਼ਾਵਾਂ ਦੇਵੋ ਜਾਂ ਕਸੂਰਵਾਰ ਜਿਹੜੇ ਹੈਗੇ ਨੇ ਇਹਨਾਂ ਨੂੰ ਮੰਤਕੀ ਇੰਜਾਮ ਤੱਕ ਪਹੁੰਚਾਓ। ਉਹ ਡਾਇਰੈਕਟਲੀ ਯੂਐਨ ਦੇ ਕੋਲ ਜਾਂਦਾ ਹੈਗਾ। ਔਰ ਯੂਐਨ ਦੀ ਕੀ ਕਾਰਵਾਈ ਹੋ ਰਹੀ ਹੈ ਪਾਕਿਸਤਾਨ ਦੇ ਥਰੂ ਹੈਗਾ, ਉਹ ਪਾਕਿਸਤਾਨ ਦਾ ਹੀ ਫਿਰ ਇਹੀ ਮੌਕਫ ਹੁੰਦਾ ਕਿ ਸਾਡੀ ਪ੍ਰੋਸੀਡਿੰਗ ਚੱਲ ਰਹੀ ਹੈਗੀ ਹਲੇ। ਤੇ 14 ਸਾਲ ਗੁਜ਼ਰਨ ਦੇ ਬਾਵਜੂਦ ਅਗਰ ਕਸੂਰਵਾਰ ਕੋਈ ਵੀ ਹੈਗਾ, ਉਹ ਬੇਸ਼ੱਕ ਉਹ ਬਾਰਡਰ ਦੇ ਉਸ ਤਰਫ ਹੋਵੇ ਜਾਂ ਇਸ ਤਰਫ ਹੋਵੇ, ਜਿਹੜਾ ਵੀ ਕਸੂਰਵਾਰ ਆ ਮੇਰੇ ਖਿਆਲ ਨਾਲ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੀ ਬਿਲਕੁਲ। ਗੱਲ ਕਰਦੇ ਹਾਂ ਜੀ ਅਗਲੇ ਟੌਪਿਕ ਦੇ ਉੱਤੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਚੀਨ ਤੇ ਅਮਰੀਕਾ ਦੇ ਜਿਹੜੇ ਰਿਸ਼ਤਿਆਂ ਦੇ ਵਿੱਚ ਖਟਾਸ ਆਈ ਹੋਈ ਹੈ ਉਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨਗੇ ਤੇ ਕੋਸ਼ਿਸ਼ ਕਰ ਵੀ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦੋਨਾਂ ਮੁਲਕਾਂ ਦੇ ਨਾਲ ਚੰਗੇ ਸੰਬੰਧ ਨੇ। ਹਾਂਜੀ ਬਿਲਕੁਲ, ਜਦੋਂ 4 ਦਿਨ ਦਾ ਜਿਹੜਾ ਟੂਰ ਹੈਗਾ ਸੀ ਪ੍ਰਾਈਮ ਮਿਨਿਸਟਰ ਆਫ ਇਮਰਾਨ ਖਾਨ ਦਾ,
ਤੇ ਉਹਦੇ ਵਿੱਚ ਉਹਨਾਂ ਨੇ ਇੱਕ ਚਾਈਨਾ ਦੇ ਨਿੱਜੀ ਟੀਵੀ ਚੈਨਲ ਨੂੰ ਇੰਟਰਵਿਊ ਦਿੱਤਾ ਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਜਿਹੜਾ ਹੈਗਾ ਉਹ ਸਾਲਸ ਦਾ ਕਿਰਦਾਰ ਅਦਾ ਕਰੇਗਾ ਅਮਰੀਕਾ ਤੇ ਚਾਈਨਾ ਦੇ ਦਰਮਿਆਨ। ਤੇ ਉਹਨਾਂ ਨੇ ਫਿਰ ਇੱਕ ਮਿਸਾਲ ਵੀ ਦਿੱਤੀ ਕਿ 1970 ਦੇ ਵਿੱਚ ਜਦੋਂ ਡਾਕਟਰ ਹੈਨਰੀ ਜਿਹੜਾ ਸੀ ਉਹ ਜਦੋਂ ਇੱਥੇ ਮੌਜੂਦ ਸੀ ਪਾਕਿਸਤਾਨ ਦੇ ਵਿੱਚ ਇਸਲਾਮਾਬਾਦ ਦੇ ਵਿੱਚ, ਤੇ ਉਹਨਾਂ ਦੀ ਫਲਾਈਟ ਵਾਪਸ ਜਿਹੜੀ ਅਮਰੀਕਾ ਨਹੀਂ ਗਈ, ਉਹਨਾਂ ਦੀ ਫਲਾਈਟ ਫਿਰ ਬੀਜਿੰਗ ਦੇ ਵਿੱਚ ਗਈ ਹੈਗੀ ਸੀ। ਅਸੀਂ ਉਦੋਂ ਵੀ ਸਾਲਸ ਦਾ ਕਿਰਦਾਰ ਅਦਾ ਕੀਤਾ ਸੀ। ਅਸੀਂ ਨਹੀਂ ਚਾਹੁੰਦੇ ਹਾਂ ਕਿ ਹੁਣ ਜਿਹੜਾ ਹੈਗਾ ਉਹ ਪੂਰਾ ਖਿੱਤਾ ਜਾਂ ਪੂਰੀ ਦੁਨੀਆ ਜਿਹੜੀ ਇੱਕ ਹੋਰ ਸਰਦ ਜੰਗ ਵੱਲ ਜਾਵੇ ਤੇ ਕੋਲਡ ਵਾਰ ਵੱਲ ਜਾਵੇ। ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਲਸ ਦਾ ਕਿਰਦਾਰ ਅਦਾ ਕਰਨਾ ਚਾਹੁੰਦੇ ਹਾਂ। ਹੁਣ ਪਾਕਿਸਤਾਨ ਦੀ ਕਿੰਨੀ ਅਹਿਮੀਅਤ ਹੈ ਇਸ ਮੁੱਦੇ ਦੇ ਉੱਤੇ ਜਾਂ ਇਸ ਮਸਲੇ ਦੇ ਉੱਤੇ, ਇਹ ਤੇ ਇਨ ਫਿਊਚਰ ਪਤਾ ਚੱਲੇਗਾ ਨਾ, ਕਿਉਂਕਿ ਚਾਈਨਾ ਦੇ ਨਜ਼ਰ 'ਚ ਅਗਰ ਦੇਖਿਆ ਜਾਵੇ, ਚਾਈਨਾ ਦੇ ਪਰਸਪੈਕਟਿਵ 'ਚ ਦੇਖਿਆ ਜਾਵੇ ਤਾਂ ਪਾਕਿਸਤਾਨ ਜਿਹੜਾ ਉਹ ਦਾਅਵਾ ਕਰਦਾ ਹੈਗਾ ਤੇ ਚਾਈਨਾ ਵੀ ਇਸ ਗੱਲ ਦਾ ਦਾਅਵਾ ਕਰਦਾ ਹੈਗਾ ਕਿ ਅਸੀਂ ਦੋਨੋਂ ਬੜੇ ਪੱਕੇ ਦੋਸਤ ਹੈਗੇ ਆ। ਤੇ ਲੇਕਿਨ ਦੂਸਰੀ ਜਿਹੜੀ ਪਾਰਟੀ ਹੈਗੀ ਉਹ ਤੇ ਅਮਰੀਕਾ ਹੈ ਨਾ। ਅਮਰੀਕਾ ਪਾਕਿਸਤਾਨ ਨੂੰ ਕਿੰਨੀ ਅਹਿਮੀਅਤ ਦਿੰਦਾ ਹੈਗਾ, ਤੇ ਇਹ ਤਾਂ ਵੇਖਣ ਵਾਲੀ ਗੱਲ ਹੈ ਨਾ ਕਿ ਅਮਰੀਕਾ ਪਾਕਿਸਤਾਨ ਨੂੰ ਇਸ ਕਾਬਿਲ ਸਮਝਦਾ ਹੈਗਾ ਕਿ ਪਾਕਿਸਤਾਨ ਸਾਲਿਸ ਦਾ ਕਿਰਦਾਰ ਅਦਾ ਕਰ ਸਕੇ। ਕਿਉਂਕਿ ਜਦੋਂ ਖਾਨ ਸਾਹਿਬ ਜਿਸ ਮਿਸਾਲ ਦਾ ਜ਼ਿਕਰ ਕਰ ਰਹੇ ਹੋ ਅੱਜ ਤੋਂ 52 ਸਾਲ ਪਹਿਲੇ ਦੀ ਹੈ, 1970 'ਚ ਪਾਕਿਸਤਾਨ ਦੀ ਕੀ ਕ੍ਰੈਡੀਬਿਲਿਟੀ ਸੀ ਉਸ ਟਾਈਮ ਅਮਰੀਕਾ ਦੀ ਨਜ਼ਰ ਦੇ ਵਿੱਚ, ਹੁਣ ਕੀ ਹੈ ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ। ਲੇਕਿਨ ਜਦੋਂ ਉਹਨਾਂ ਨੇ ਇੰਟਰਵਿਊਜ਼ ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਮੁੱਦੇ ਨੂੰ ਉਠਾਇਆ, ਫਿਰ CPEC ਦੇ ਮੁੱਦੇ ਨੂੰ ਉਠਾਇਆ, ਤੇ ਜਦੋਂ ਉਹਨਾਂ ਨੇ ਆਪਣਾ ਮੌਕਫ ਥਰਡ ਵਨ ਇਹ ਰੱਖਿਆ ਸੀ, ਕਿਉਂਕਿ ਪਹਿਲੇ ਦੋ ਜਿਹੜੇ ਉਹਨਾਂ ਨੇ ਮੌਕਫ ਰੱਖੇ ਉਹਦੇ ਵਿੱਚ ਉਹਨਾਂ ਨੇ ਕਾਬੁਲ ਦੀ ਗੱਲ ਕੀਤੀ, ਅਫਗਾਨਿਸਤਾਨ ਦੀ ਗੱਲ ਕੀਤੀ ਕਿ ਅਫਗਾਨਿਸਤਾਨ ਦੇ ਵਿੱਚ ਇਨਸਾਨੀ ਬੁਹਰਾਨ ਜਿਹੜਾ ਵਾ ਉਹ ਆਉਣ ਵਾਲਾ ਹੈਗਾ ਤੇ ਸਾਨੂੰ ਇਸ ਵਕਤ ਜਿਹੜੇ 40 ਮਿਲੀਅਨ ਉੱਥੇ ਅਫਗਾਨੀ ਹੈਗੇ ਉਹਨਾਂ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਅਸੀਂ ਤਾਲਿਬਾਨ ਦੀ ਗੱਲ ਕਰੀਏ, ਨਾ ਕਿ ਅਸੀਂ ਉਸ ਦੀ ਹਕੂਮਤ ਦੀ ਗੱਲ ਕਰੀਏ, ਬਲਕਿ ਜਿਹੜੇ ਉੱਥੇ ਮੌਜੂਦ ਨੇ ਜਿਹੜੇ ਇਸ ਵਕਤ ਬੁਰੇ ਹਾਲਾਤ ਦੇ ਵਿੱਚ ਨੇ, ਇਸ ਵਕਤ ਮੁਸ਼ਕਿਲ ਦੌਰ ਚੋਂ ਲੰਘ ਰਹੇ ਨੇ, ਸਾਨੂੰ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਭ ਤੋਂ ਪਹਿਲੇ ਮਦਦ ਕਰਨੀ ਚਾਹੀਦੀ ਹੈਗੀ ਆ। ਉਸ ਤੋਂ ਬਾਅਦ ਜਦੋਂ CPEC ਤੋਂ ਬਾਅਦ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਚਾਈਨਾ ਤੇ ਅਮਰੀਕਾ ਦੇ ਦਰਮਿਆਨ ਜਿਹੜੇ ਤਣਾਅ ਚੱਲ ਰਹੇ ਨੇ ਉਸ ਤਣਾਅ ਦੇ ਵਿੱਚ ਪਾਕਿਸਤਾਨ ਦਾ ਕੀ ਕਿਰਦਾਰ ਹੋਏਗਾ, ਤੇ ਫਿਰ ਉਹਨਾਂ ਨੇ ਇਹ ਗੱਲ ਕੀਤੀ ਕਿ ਪਾਕਿਸਤਾਨ ਉਹੀ ਕਿਰਦਾਰ ਅਦਾ ਕਰੇਗਾ ਜਿਹੜਾ ਉਹਨਾਂ ਨੇ 1970 ਦੇ ਵਿੱਚ ਕਿਰਦਾਰ ਅਦਾ ਕੀਤਾ ਸੀ। ਤੇ ਸਵਾਲ ਦਾ ਅਗਰ ਦੂਸਰਾ ਰੁਖ ਦੇਖਿਆ ਜਾਵੇ ਤਾਂ ਉਹ ਇਹੀ ਹੈਗਾ ਕਿ ਚਾਈਨਾ ਤੇ ਚਲੋ ਪਾਕਿਸਤਾਨ ਨੂੰ ਸਾਲਸ ਜਿਹੜਾ ਹੈਗਾ ਤਸਲੀਮ ਕਰ ਲਏਗਾ ਕਿ ਜਾਂ ਪਾਕਿਸਤਾਨ ਦੀ ਇਹ ਗੱਲ ਥੋੜੀ ਬਹੁਤ ਮੰਨ ਲਏਗਾ, ਲੇਕਿਨ ਮੇਨ ਜਿਹੜਾ ਹੈਗਾ ਉਹ ਅਮਰੀਕਾ ਹੀ ਹੈਗਾ ਕਿ ਅਮਰੀਕਾ ਆਇਆ ਪਾਕਿਸਤਾਨ ਨੂੰ ਇੰਨੀ ਅਹਿਮੀਅਤ ਦਿੰਦਾ ਕਿ ਪਾਕਿਸਤਾਨ ਅਮਰੀਕਾ ਤੇ ਚਾਈਨਾ ਦੇ ਦਰਮਿਆਨ ਜਿਹੜਾ ਉਹ ਸਾਲਸੀ ਕਿਰਦਾਰ ਅਦਾ ਕਰ ਸਕੇ। ਜੀ ਅਗਲੀ ਖਬਰ ਹੈ ਨਾਸਰ ਜੀ ਕਿ फाइनेंशियल एक्शन टास्क फोर्स यानी कि FATF ਦੀ ਮੀਟਿੰਗ 21 ਤੋਂ 25 ਫਰਵਰੀ ਤੱਕ ਹੋ ਰਹੀ ਹੈ। ਸੋ ਕੀ ਲੱਗਦਾ ਕਿ ਪਾਕਿਸਤਾਨ ਜਿਹੜਾ ਹੈਗਾ ਗ੍ਰੇ ਲਿਸਟ ਤੋਂ ਇਸ ਵਾਰ ਬਾਹਰ ਹੋ ਜਾਵੇਗਾ? ਹਾਂਜੀ, ਜੂਨ 2018 ਦੇ ਵਿੱਚ FATF ਨੇ ਪਾਕਿਸਤਾਨ ਨੂੰ ਗ੍ਰੇ ਲਿਸਟ 'ਚ ਸ਼ਾਮਿਲ ਕੀਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ 27 ਐਕਸ਼ਨ ਆਈਟਮਸ ਪਲਾਨ ਦਿੱਤੇ ਸੀ ਕਿ ਜਿਹਦੇ ਉੱਪਰ ਕੰਮ ਕਰਦੇ ਹੋਇਆ ਉਹਨਾਂ ਨੇ ਕਿਹਾ ਸੀ ਪਾਕਿਸਤਾਨ ਜਿਹੜਾ ਇਹਨੂੰ ਸਬਮਿਟ ਕਰਵਾਵੇ 2021 ਅਕਤੂਬਰ 2021 ਦੇ ਵਿੱਚ ਜਿਹੜੀ ਅਗਲੀ ਮੀਟਿੰਗ ਸੀ FATF ਦੀ। ਤੇ ਉਹ ਜਦੋਂ ਪਾਕਿਸਤਾਨ ਨੇ ਉਸ ਜਿਹੜਾ ਐਕਸ਼ਨ ਆਈਟਮਸ ਪਲਾਨ ਸੀ ਉਹਦੇ ਵਿੱਚ ਮਨੀ ਲਾਂਡਰਿੰਗ ਨੂੰ ਰੋਕਣਾ, ਉਸ ਤੋਂ ਬਾਅਦ ਜਿਹੜੇ ਦਹਿਸ਼ਤਗਰਦੀ ਤਨਜ਼ੀਮਾਂ ਹੈਗੀਆਂ ਉਹਨਾਂ ਦੇ ਅਸਾਸਾਜਾਤ ਜਿਹੜੇ ਹੈਗੇ ਨੇ ਉਹ ਫਰੀਜ਼ ਕਰਨੇ ਸੀ, ਉਸ ਤੋਂ ਬਾਅਦ ਮੁਲਕ ਦੇ ਵਿੱਚ ਮਹਿੰਗਾਈ ਦੀ ਸ਼ਰ੍ਹਾਂ ਦੇ ਹਵਾਲੇ ਨਾਲ ਜਿਹੜੀ ਗੱਲ ਸੀ ਉਹਨੂੰ ਕੰਟਰੋਲ ਕਰਨਾ ਹੈਗਾ ਸੀ। ਲੇਕਿਨ ਜਦੋਂ 2021 ਦਾ ਦੁਬਾਰਾ ਇਜਲਾਸ ਹੋਇਆ ਤਾਂ ਜਿਹੜੇ 27 ਪੁਆਇੰਟਸ ਦਾ ਐਟਮ ਐਕਸ਼ਨ ਪਲਾਨ ਸੀ ਉਹਦੇ ਵਿੱਚ ਪਾਕਿਸਤਾਨ ਨੇ 26 ਸ਼ਰਾਇਤ ਪੂਰੀਆਂ ਕਰ ਦਿੱਤੀਆਂ ਸੀ, ਇੱਕ ਸ਼ਰਤ ਨਹੀਂ ਸੀ ਪੂਰੀ ਹੋਈ ਹੈਗੀ ਜਿਹੜੀ ਮਨੀ ਲਾਂਡਰਿੰਗ ਦੀ ਸੀ। ਤੇ ਉਹਨਾਂ ਨੇ ਉਸ ਤੋਂ ਬਾਅਦ ਪਾਕਿਸਤਾਨ ਨੂੰ ਫਿਰ ਟਾਈਮ ਦਿੱਤਾ ਕਿ ਤੁਸੀਂ ਜਿਹੜਾ ਹੈਗਾ ਉਹ ਮਜ਼ੀਦ ਟਾਈਮ ਲਵੋ ਤੇ ਇਸ ਤੋਂ ਬਾਅਦ ਇਮਕਾਨ ਹੈਗਾ ਕਿ ਪਾਕਿਸਤਾਨ ਨੂੰ ਗ੍ਰੇ ਲਿਸਟ ਚੋਂ ਕੱਢ ਕੇ ਮਤਲਬ ਜਿਹੜਾ ਉਹ ਸੇਫ ਜ਼ੋਨ 'ਚ ਲੈ ਆਈਏ। ਲੇਕਿਨ ਉਸ ਤੋਂ ਬਾਅਦ ਜਦੋਂ ਹੁਣ ਗੱਲ ਇਹ ਕੀਤੀ ਜਾ ਰਹੀ ਹੈ, ਜਿਹੜੇ ਤਜਜ਼ੀਆ ਨਿਗਾਰ ਨੇ ਉਹ ਗੱਲ ਇਹ ਕਰ ਰਹੇ ਨੇ ਕਿ ਪਾਕਿਸਤਾਨ ਨੂੰ ਬਹੁਤ ਮੁਸ਼ਕਿਲ ਹੈ ਕਿ ਪਾਕਿਸਤਾਨ ਗ੍ਰੇ ਲਿਸਟ ਚੋਂ ਨਿਕਲ ਸਕੇ, ਕਿਉਂਕਿ ਉਹਦੇ ਵਾਸਤੇ ਤੁਹਾਨੂੰ ਸਬੂਤ ਦੇਣੇ ਪੈਂਦੇ ਨੇ ਕਿ ਤੁਸੀਂ ਜਿਹੜੀਆਂ ਦਹਿਸ਼ਤਗਰਦ ਤਨਜ਼ੀਮਾਂ ਹੈਗੀਆਂ ਸੀ ਉਹਦੇ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਨੇ ਉਹਦੇ ਸਬੂਤ ਕਿੱਥੇ ਨੇ, ਉਸ ਤੋਂ ਬਾਅਦ ਤੁਸੀਂ ਮਨੀ ਲਾਂਡਰਿੰਗ ਰੋਕੀ ਹੈਗੀ ਨੇ ਉਹਦੇ ਸਬੂਤ ਕਿੱਥੇ ਨੇ। ਤੇ ਹੁਣ ਐਸੇ ਮਹੀਨੇ ਦੇ ਵਿੱਚ 21 ਤੋਂ ਲੈ ਕੇ ਤੇ 25 ਫਰਵਰੀ ਤੱਕ FATF ਦਾ ਦੁਬਾਰਾ ਇਜਲਾਸ ਹੋ ਰਿਹਾ ਤੇ ਇਸ ਇਜਲਾਸ ਦੇ ਵਿੱਚ ਪਾਕਿਸਤਾਨ ਆਪਣਾ ਕੀ ਮੌਕਫ ਰੱਖਦਾ ਹੈਗਾ, ਲੇਕਿਨ ਇਮਕਾਨ ਇਹੀ ਜ਼ਾਹਿਰ ਕੀਤਾ ਜਾ ਰਿਹਾ ਕਿ ਪਾਕਿਸਤਾਨ ਨੂੰ ਗ੍ਰੇ ਲਿਸਟ 'ਚ ਬਰਕਰਾਰ ਰੱਖਿਆ ਜਾਏਗਾ। ਜਿਹੜੀ ਬਲੈਕ ਲਿਸਟ ਵਾਲੀ ਗੱਲ ਤੁਸੀਂ ਕਰ ਰਹੇ ਹੋ ਜਾਂ ਬਲੈਕ ਲਿਸਟ ਵਾਲੀ ਜਿਹੜੇ ਬਾਕੀ ਜਿਹੜੇ ਮਮਾਲਿਕ ਗੱਲ ਕਰ ਰਹੇ ਨੇ ਕਿ ਪਾਕਿਸਤਾਨ ਨੂੰ ਬਲੈਕ ਲਿਸਟ 'ਚ ਸ਼ਾਮਿਲ ਕਰ ਦੇਣਾ, ਇਸ ਤਰ੍ਹਾਂ ਦਾ ਕੋਈ ਵੀ ਇਮਕਾਨ ਨਹੀਂ ਹੈਗਾ, ਕਿਉਂਕਿ ਗ੍ਰੇ ਲਿਸਟ ਦੇ ਵਿੱਚ ਪਾਕਿਸਤਾਨ ਪਹਿਲੇ ਹੀ ਮੌਜੂਦ ਹੈ ਤੇ ਸਿਰਫ ਇੱਕ ਸ਼ਰਤ ਐਸੀ ਸੀ ਜਿਹੜੀ ਕੰਪਲੀਟ ਕਰਨੀ ਸੀ ਤੇ ਉਹ ਮੇ ਬੀ ਕੰਪਲੀਟ ਹੋਈ ਹੈ ਜਾਂ ਨਹੀਂ ਹੋਈ, ਉਹ ਪਾਕਿਸਤਾਨ ਕੀ ਸਬੂਤ ਦਿੰਦਾ, ਕੀ ਪ੍ਰੂਫ ਦਿੰਦਾ ਹੈਗਾ, ਉਹ ਇਸ ਮੀਟਿੰਗ ਤੋਂ ਬਾਅਦ ਪਤਾ ਚੱਲੇਗਾ। ਜੀ ਬਹੁਤ ਸ਼ੁਕਰੀਆ ਨਾਸਰ ਜੀ ਇਸ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ।